मेरी मदद करो निशानी ले जाना। ठीक है मिस्त्री साहब देखी लियाओ इन्हों ਅਸੀਂ ਆਪਣੇ ਦਰਵਾਜ਼ੇ ਤੇ ਲਾਵਾਂਗੇ। हाँ हाँ ਇੱਕ ਕੇ ਸਾਂਭੀ ਰਹੇਗੀ ਦਰਵਾਜ਼ੇ ਦੇ ਨਾਲ ਤੇ। ਸਰਦਾਰ ਪਰਮਜੀਤ ਹੋਰੀ ਜਦੋਂ ਇੰਡੀਆ ਤੋਂ ਪਾਕਿਸਤਾਨੀ ਆਪਣੇ ਬਜ਼ੁਰਗਾਂ ਦੇ ਪਿੰਡ ਪਹੁੰਚੇ ਤੇ ਟੁੱਟਾ ਘਰ ਵੇਖ ਕੇ 1947 ਵਾਲਾ ਤੇ ਦਰਖਾਸਤ ਕੀਤੀ, ਬੇਨਤੀ ਕੀਤੀ ਕਿ ਇਹ ਟੁੱਟੀ ਕੁੰਡੀ ਮੈਨੂੰ ਲਾ ਦਿਓ, ਮੈਂ ਆਪਣੇ ਘਰ ਲੈ ਜਾਵਾਂਗਾ। ਆਪਣਾ ਇੰਡੀਆ ਵਾਲਾ ਨਵਾਂ ਘਰ ਹੈ, ਉਹਦੇ ਵਿੱਚ ਇਹ ਪੁਰਾਣੇ ਘਰ ਦੀ ਕੁੰਡੀ ਲਾਵਾਂਗਾ, ਨਾਲੇ ਤੇ ਸਾਂਭੀ ਰਹੇਗੀ, ਨਾਲੇ ਬਜ਼ੁਰਗਾਂ ਦੀ ਵਿੱਚੋਂ ਖੁਸ਼ਬੂ ਆਉਂਦੀ ਰਹੇਗੀ ਤੇ ਨਾਲੇ ਸਾਨੂੰ ਪਾਕਿਸਤਾਨ ਦੀ ਜਿਹੜੀ ਯਾਤਰਾ ਜਿਹੜੀ ਅਸੀਂ ਇੱਥੇ ਟੂਰ ਕਰਕੇ ਆਏ ਹਾਂ ਉਹ ਕਦੀ ਨਾ ਭੁੱਲੇਗੀ। ਪਿੰਡ ਵਾਲਿਆਂ ਨੇ ਉਸੇ ਵੇਲੇ ਛੈਣੀ ਧੌੜਾ ਪੜਿਆ, ਕੁੰਡੀ ਤੋੜ ਕੇ ਤੇ ਜਨਾਬ ਸਰਦਾਰ ਜੀ ਦੇ ਹੱਥ ਫੜਾਈ। ਸਰਦਾਰ ਜੀ ਨੇ ਮੱਥੇ ਨੂੰ ਲਾ ਕੇ ਪਿੰਡ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ। ਇਹ ਸਾਰੀ ਵੀਡੀਓ ਜਨਾਬ ਰਿਕਾਰਡ ਕੀਤੀ ਮੀਡੀਆ ਟਾਪ ਦੀ ਟੀਮ ਨੇ ਖਸੂਸੀ ਤੌਰ ਤੇ ਆਪਣੇ ਜਿਹੜੇ ਸਾਡੇ ਪਿਆਰ ਕਰਨ ਵਾਲੇ ਲੋਕ ਨੇ, ਸਾਡੇ ਜਿਹੜੇ ਵਿਊਅਰਸ ਹੈਗੇ ਨੇ, ਔਰ ਮੁਨੱਵਰ ਬਾਜਵਾ ਸਾਹਿਬ ਨੇ ਬੜੀ ਮਿਹਨਤ ਨਾਲ ਇਹ ਕਵਰ ਕੀਤਾ ਸਾਰਾ। ਸਰਦਾਰ ਪਰਮਜੀਤ ਜਿਹੜੇ ਕਿ ਇੰਡੀਆ ਤੋਂ ਵੀਜ਼ਾ ਲੈ ਕੇ ਪਸਰੂਰ ਦੇ ਕੋਲ ਪਿੰਡ ਨੰਗਲ ਮਿਰਜ਼ਾ, ਜਿਹਦਾ 1947 ਤੋਂ ਪਹਿਲਾਂ ਨਾਂ ਸੀ ਨੰਗਲ ਰਾਮਚੰਦ, ਅੱਜ ਕੱਲ੍ਹ ਉਹਨੂੰ ਕਿਹਾ ਜਾਂਦਾ ਹੈ ਨੰਗਲ ਮਿਰਜ਼ਾ, ਉੱਥੇ ਆਏ ਤੇ ਇੱਥੇ ਇਹਨਾਂ ਦੀ ਜਿਹੜੀ ਬੀਵੀ ਏ, ਇਹਨਾਂ ਦੀ ਵਾਈਫ ਹੈਗੀ ਏ, ਉਹਨਾਂ ਦੇ ਮਾਂ-ਬਾਪ ਦਾ ਜਨਮ ਹੋਇਆ ਸੀ। ਇਸ ਲਈ ਇਹ ਕਿਹਾ ਜਾਂਦਾ ਹੈ ਕਿ ਸਰਦਾਰ ਪਰਮਜੀਤ ਹੋਰਾਂ ਦਾ ਸਹੁਰਿਆਂ ਦਾ ਪਿੰਡ ਸੀ ਤੇ ਉੱਥੇ ਪਹੁੰਚੇ ਤੇ ਲੋਕਾਂ ਨੇ ਇਹਨਾਂ ਦਾ ਇਸ ਤਰ੍ਹਾਂ ਹੀ ਇਸਤਕਬਾਲ ਕੀਤਾ ਜਿਸ ਤਰ੍ਹਾਂ ਵਾਕਈ ਜਿਹੜਾ ਨਾ ਉਹ ਸਹੁਰਿਆਂ ਦੇ ਵਿੱਚ ਜਵਾਈ ਦਾ ਹੁੰਦਾ ਏ। ਇੱਕ ਹੱਕ ਅਦਾ ਕਰ ਦਿੱਤਾ ਪਾਕਿਸਤਾਨੀ ਲੋਕਾਂ ਨੇ ਤੇ ਸਾਰਾ ਕ੍ਰੈਡਿਟ ਉਸਾਮਾ ਰਾਣਾ ਹੋਰੀ ਜਿਹੜੇ ਵਾਪਡਾ ਦੇ ਵਿੱਚ ਮੁਲਾਜ਼ਮ ਨੇ ਪਸਰੂਰ ਦੇ ਵਿੱਚ, ਉਹਨਾਂ ਤੇ ਉਹਨਾਂ ਦੇ ਸੰਗੀਆਂ ਨੇ ਕੀਤਾ। ਉਸਾਮਾ ਰਾਣਾ ਹੋਰੀ ਜਿਹੜੇ ਨੇ ਇਹਨਾਂ ਦੇ ਨਾਲ ਅੱਗੇ ਵੀ ਮੀਡੀਆ ਟਾਪ ਤੇ ਅਸੀਂ ਇਹਨਾਂ ਦੀ ਤਾਵਨ ਨਾਲ ਵੀਡੀਓ ਬਣਾਈਆਂ ਨੇ ਤੇ ਇਹਨਾਂ ਨੇ ਜਨਾਬ ਸਰਦਾਰ ਸਾਹਿਬ ਨੂੰ ਤੋਹਫੇ ਦਿੱਤੇ, ਉਹਨਾਂ ਨੇ ਖਾਣੇ ਦਾ ਇੰਤਜ਼ਾਮ ਕੀਤਾ ਔਰ ਪਿੰਡ ਦੇ ਵਿੱਚ ਬਜ਼ੁਰਗਾਂ ਨੂੰ ਇਕੱਠਿਆਂ ਕਰਕੇ ਮਹਿਫਲ ਨੂੰ ਚਾਰ ਚੰਦ ਲਾਤੇ। ਔਰ ਸਰਦਾਰ ਜੀ ਫਿਰ ਜੇ ਕਹਿਣ 'ਤੇ ਮਜਬੂਰ ਹੋ ਗਏ ਕਿ ਪਾਕਿਸਤਾਨ ਦਾ ਜਿਹੜਾ ਦੌਰਾ ਏ, ਇਹ ਮੈਂ ਅੱਗੇ ਵੀ ਪਾਕਿਸਤਾਨ ਆਇਆ ਲੇਕਿਨ ਹੁਣ ਜਿਹੜਾ ਮੈਂ ਆਇਆ ਵਾ ਔਰ ਆਪਣਾ ਪਿੰਡ ਪੁਰਾਣਾ ਵੇਖਿਆ ਪੁਰਖਾਂ ਦਾ, ਮੈਨੂੰ ਇੱਥੋਂ ਬਹੁਤ ਪਿਆਰ ਮਿਲਿਆ ਏ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਅਗਲੇ ਫੇਰੇ ਆਵਾਂ ਤੇ ਆਪਣੇ ਘਰ ਵਾਲਿਆਂ ਨੂੰ ਵੀ ਲੈ ਕੇ ਆਵਾਂਗਾ ਤਾਂ ਕਿ ਉਹ ਵੀ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਵੇਖ ਸਕਣ। ਉਹਨਾਂ ਨੂੰ ਸਰਦਾਰ ਉਹਨਾਂ ਨੂੰ ਪੂਰੇ ਪਿੰਡ ਦਾ ਚੱਕਰ ਲਵਾਇਆ, ਜਿੱਥੇ ਇਹਨਾਂ ਦੇ ਘਰ ਸਨ ਉਹ ਦਿਖਾਏ, ਜਿੱਥੇ ਇਹਨਾਂ ਦੀਆਂ ਜ਼ਮੀਨਾਂ ਸਨ ਉਹ ਇਲਾਕੇ ਵਿਖਾਲੇ ਤੇ ਨਾਲ ਬਜ਼ੁਰਗ ਸਨ ਜਨਾਬ ਬਾਬਾ ਜੀ ਮੁਹੰਮਦ ਹੋਰੀ, ਉਹਨਾਂ ਨੇ ਪੂਰਾ ਜਿਹੜਾ ਨਾ ਸਰਦਾਰ ਜੀ ਉਹਨਾਂ ਦੇ ਬਜ਼ੁਰਗਾਂ ਦੀ ਜਾਣਕਾਰੀ ਵੀ ਦਿੱਤੀ ਤੇ ਇਹਨਾਂ ਦਾ ਘਰ ਵੀ ਦੱਸਿਆ ਕਿੱਥੇ ਹੁੰਦਾ ਸੀ। ਘਰ ਤੇ ਖੈਰ ਢਾਹ ਦਿੱਤਾ ਗਿਆ, ਇਹਦੇ ਨਾਲ ਜ਼ਮੀਨਾਂ ਵੀ ਦੱਸੀਆਂ ਤੇ ਹੋਰ ਵੀ ਸਾਰੀ ਜਾਣਕਾਰੀ ਜਿਹੜੀ ਤੁਹਾਨੂੰ ਦਿੱਤੀ ਤੇ ਤੁਹਾਡੀ ਖਿਦਮਤ 'ਚ ਪੇਸ਼ ਕਰ ਰਹੇ ਹਾਂ। ਉਹ ਵੀ ਹੁੰਦਾ ਸੀ ਦੇਖੋ ਹਾਂਜੀ ਹਾਂਜੀ ਇਹ ਸੀ ਪਾਣੀ ਹਾਂਜੀ ਆ ਘਰ ਪੁਰਾਣੇ ਸੀ। ਇਹਨਾਂ ਦਾ ਰਿਕਾਰਡ ਕਰੋ। ਹਾਂ ਬਾਪੂ ਜੀ ਦੱਸੋ ਜਰਾ ਸਾਡੇ ਦਲੀਪ ਸਿੰਘ ਪਰਿਵਾਰ ਬਾਰੇ ਕੁਝ ਦੱਸੋ। ਉਹ ਪਿੱਛੇ ਬਤਾ ਦੇ ਹਾਂਜੀ ਉਹ ਅੱਗੇ ਦੇ ਪਿੱਛੇ ਅੱਗੇ ਤੇ ਇਹ ਜਿੱਥੇ ਖੜੇ ਆ ਇਹ ਉਹ ਦਲਦਲ ਤੇ ਹੈ ਉਹਦਾ ਭਰਾ ਹੈ ਕਰਤਾਰ ਸਿੰਘ, ਇਹ ਕਰਤਾਰ ਆ ਸਿੰਘ। ਜਿਹੜਾ ਉਹਦਾ ਮਕਾਨ ਹੈ। ਅੱਛਾ ਅੱਛਾ ਹੋਇਆ ਉਹਦਾ ਸੀ ਆ ਖਾਲੀ ਪਲਾਟ ਜਿੰਨਾ ਵੀ ਹੈ। ਹਾਂ ਠੀਕ ਹੈ ਠੀਕ ਹੈ। ਉਹਦਾ ਇਹ ਮੇਰੇ ਭਰਾ ਹੈ। ਇਹ ਕਿਤੇ ਪਹਿਲਾਂ ਵੱਡੀ ਹਵੇਲੀ ਸੀ ਹੈ ਨਾ, ਮੇਰੀ ਪਿਛਲੀ ਇੰਟਰਵਿਊ 'ਚ ਵੇਖੀ ਹੈ। ਆਹੋ ਆਹੋ ਇਹ ਉਹਦੀ ਜਗ੍ਹਾ ਹੁਣ ਆਪਾਂ ਖੜੇ ਆ। ਠੀਕ ਹੈ ਤੇ ਇੱਧਰ ਨੂੰ ਵੀ ਥੋੜਾ ਇਸ਼ਾਰਾ ਕਰੋ। ਇੱਧਰ ਇੱਧਰ ਆਓ। ਇੱਧਰ ਉਹ ਹਵੇਲੀ ਇਹ ਸੀਗੀ ਹੈ ਨਾ। ਆਹੋ ਉਹ ਪਤਾ ਨਹੀਂ ਸੀ ਉਹ ਕਿਹਦੀ ਸੀ? ਉਹ ਇਹਨਾਂ ਦੀ ਸੀ ਕੀ ਨਾਮ ਸੀ ਇਹਨਾਂ ਦਾ? ਕਰਤਾਰ ਸਿੰਘ। ਕਰਤਾਰ ਸਿੰਘ ਦੀ ਹਵੇਲੀ। ਕਰਤਾਰ ਸਿੰਘ ਓਕੇ ਓਕੇ, ਜਿਹੜੇ ਮੇਰੇ ਇੱਥੇ ਬਾਗ ਬੂਟਾ ਸੋਹਰਾ ਸਾਹਿਬ ਦੇ ਫਾਦਰ ਸੀ। ਆਹੋ ਇਹ ਬਾਗ ਬੂਟਾ ਲੱਗਾ ਹੋਇਆ ਸੀ। ਇੱਥੇ ਬਾਗ ਵਾਹ ਜੀ ਵਾਹ। ਆਹੋ ਬੜੇ ਛੋਟੀਏ ਹੁੰਦੇ ਸਨ, ਬਾਗ ਬੂਟਾ ਲਾਇਆ। ਜੀ ਬਹੁਤ ਚੰਗਾ ਲੱਗਾ ਜੀ ਇਹਨਾਂ ਮਿਲ ਕੇ ਤੇ ਕੀ ਕਫੀਅਤ ਹੋਈ ਹੈ? ਮੈਨੂੰ ਮਹਿਸੂਸ ਹੋਇਆ ਜਿਵੇਂ ਉਹਨਾਂ ਦੇ ਭਰਾ ਨੇ ਹੈਂ ਤੇ ਉਹਨਾਂ ਦਾ ਮੈਨੂੰ ਇਹਨਾਂ 'ਚ ਰੂਪ ਦਿਖਿਆ। ਮੇਰੇ ਸਹੁਰਾ ਸਾਹਿਬ ਦਲੀਪ ਸਿੰਘ ਬਾਜਵਾ ਜੀ, ਪੁੱਤਰ ਕਰਤਾਰ ਸਿੰਘ ਬਾਜਵਾ ਜੀ ਦਾ। ਅੱਜ ਯਾਦਾਂ ਤਾਜ਼ਾ ਹੋ ਗਈਆਂ। ਮੇਰਾ ਨਾਂ ਇਹ ਨਿਕਨੇਮ ਮੈਨੂੰ ਪੰਮੀ ਪਟਵਾਰੀ ਪਟਿਆਲੇ ਤੋਂ ਮੈਂ ਮਸ਼ਹੂਰ ਹਾਂ ਅਤੇ ਮੈਂ ਹੈਲਥ ਡਿਪਾਰਟਮੈਂਟ ਤੋਂ ਪਿਛਲੇ ਸਾਲ ਰਿਟਾਇਰ ਹੋਇਆ। ਪਟਿਆਲੇ ਦੇ ਨਾਲ ਸਨੌਰ ਪਿੰਡ ਹੈ, ਵੱਡਾ ਕਸਬਾ, ਉੱਥੋਂ ਬਿਲੋਂਗ ਕਰਦੇ ਹਾਂ, ਹਲਕਾ ਸਨੌਰ ਹੈ। ਅਤੇ ਬੜੀ ਖੁਸ਼ੀ ਹੋਈ ਇਸ ਪਿੰਡ ਤੁਹਾਡਾ ਲੋਕਾਂ ਦਾ ਪਿਆਰ ਮੁਹੱਬਤ ਦੇਖ ਕੇ। ਅੱਛਾ ਦੱਸੋ ਕਿ ਇੱਥੇ ਕੀ ਤਲਕਦਾਰੀ ਸੀ ਤੁਹਾਡੀ ਜਿੱਥੇ ਤੁਸੀਂ ਆਏ ਹੋ ਇਸ ਧਰਤੀ 'ਤੇ? ਹਾਂਜੀ ਹਾਂਜੀ, ਮੇਰੇ ਸਹੁਰਾ ਸਾਹਿਬ ਸਰਦਾਰ ਦਲੀਪ ਸਿੰਘ ਬਾਜਵਾ ਦੀ 4 ਸਾਲ ਪਹਿਲਾਂ ਡੈਥ ਹੋਈ ਹੈ।
ਉਹ ਅਕਸਰ ਇਸ ਪਿੰਡ ਦੀਆਂ ਗੱਲਾਂ ਕਰਦੇ ਹੀ ਰਹਿੰਦੇ ਸੀ ਜਦ ਵੀ ਮੈਂ ਸਹੁਰਾ ਪਰਿਵਾਰ 'ਚ ਜਾਣਾ ਜਾਂ ਸਾਡੀਆਂ ਮੁਲਾਕਾਤਾਂ ਹੋਣੀਆਂ। ਅਖੀਰ ਤੱਕ ਉਹ ਤੜਫਦੇ ਇਸ ਦੁਨੀਆ ਤੋਂ ਚਲੇ ਗਏ ਇਹ ਵੀ ਮੈਂ ਪਿੰਡ ਵੇਖਣਾ ਹੈ। ਯਾਨੀ ਉਹਨਾਂ ਦੇ ਕਿਉਂਕਿ ਉਹਨਾਂ ਦੀ ਸ਼ਾਦੀ ਵੀ ਇੱਥੇ ਹੋਈ ਸੀ, ਗੱਭਰੂ ਸੀ ਉਦੋਂ ਜਦੋਂ ਗਏ। ਅਤੇ ਬਾਬਾ ਇਹ ਸਾਰੀ ਡਿਟੇਲ ਜਾਣਦੇ ਨੇ, ਦੱਸਣਗੇ। ਅਤੇ ਉਹਨਾਂ ਦਾ ਬਹੁਤ ਹੀ ਇਸ ਧਰਤੀ ਨਾਲ ਮੋਹ, ਜੰਮਣ ਭੋਣ ਨਾਲ ਸਭ ਤੋਂ ਜਿੱਥੇ ਬਚਪਨ ਬੀਤਿਆ ਹੋਵੇ, ਹਾਂਜੀ, ਉਹ ਕਦੇ ਬੰਦਾ ਭੁੱਲਦਾ ਨਹੀਂ, ਚਾਹੇ ਕਿਸੇ ਵੀ ਦੇਸ਼ ਚਲ ਜੇ। ਤੁਹਾਡਾ ਅਬਾਈ ਜਿਹੜਾ ਹੈ ਪਿੰਡ, ਉਹ ਕਿਹੜਾ ਸੀ ਇੱਥੇ ਪਾਕਿਸਤਾਨ? ਹਾਂ, ਮੇਰੇ ਤਾਂ ਜਨਮ ਇੰਡੀਆ ਸਨੌਰ ਪਟਿਆਲੇ ਦਾ ਹੈ। ਮੇਰੇ ਪਿਤਾ ਜੀ ਦਾ ਜਿਹੜਾ ਜਨਮ ਸੀ ਉਹ ਰਾਹ ਵਾਲੀ ਤਲਵੰਡੀ ਮਹੱਲਾ ਕਸ਼ਮੀਰੀਆਂ, ਜਿੱਥੇ ਬਾਬਾ ਕੁਲਫੀ ਵਾਲਾ, ਹਾਂਜੀ, ਉੱਥੇ ਵੀ ਸਾਡਾ ਘਰ ਸੀ ਇੱਕ। ਅਤੇ ਸਾਡੀ ਜ਼ਮੀਨ ਸ਼ੂਗਰ ਖੰਡ ਮਿਲ ਦੇ ਪਿੱਛੇ, ਜਿੱਥੇ ਅੱਜ ਕੱਲ੍ਹ ਮੌਲ ਨੇ, ਹਾਂਜੀ, ਉਹ ਸਾਡੀ ਜਾਤ ਖਾਕ ਹੈ ਜੀ। ਅਤੇ ਮੇਰੀ ਵਾਈਫ ਦੀ ਕਾਸਟ ਬਾਜਵਾ। ਅੱਛਾ, ਤੁਹਾਡਾ ਕੀ ਮਤਲਬ ਪੇਸ਼ਾ ਕੀ ਹੈ? ਹਾਂਜੀ, ਮੇਰਾ ਜਿਹੜਾ ਪੇਸ਼ਾ ਮੈਡੀਕਲ ਪ੍ਰੋਫੈਸ਼ਨਲ ਤੋਂ ਐਜ OT ਹੈ। ਮੈਂ ਰਿਟਾਇਰ ਹੋਇਆ ਅਤੇ ਮੇਰਾ ਪੁਰਾਣਾ ਬਚਪਨ ਦਾ ਦੱਬਿਆ ਸ਼ੌਂਕ ਰਾਈਟਰ ਵਾਲਾ, ਉਹ ਹੁਣ ਮੈਂ ਕਿਤਾਬਾਂ ਲਿਖ ਕੇ ਪੂਰਾ ਕਰ ਰਿਹਾ। ਅਤੇ ਇਸ ਦਫਾ ਇਹ ਜਿਹੜੀ ਕਿਤਾਬ ਹੈ ਕੈਨੇਡਾ ਤੋਂ ਕਰਤਾਰਪੁਰ, ਜਿਹਦਾ ਮੈਂ ਐਜ ਰਾਈਟਰ ਹਾਂ, ਅਤੇ ਉਹ ਵੀ ਲਾਂਚ ਕੀਤੀ ਵਰਲਡ ਪੰਜਾਬੀ ਕਾਨਫਰੰਸ 'ਤੇ ਆਏ ਸੀ ਅਸੀਂ। ਲੇਕਿਨ ਸਾਡੇ ਜਿਹੜੇ ਵੀਜ਼ੇ ਨੇ ਉਹ ਦਵਾਏ ਸੀ ਫਾਰੂਕ ਅਲੀ ਬਾਜਵਾ, ਪਾਪਾ ਦੇ ਦੋਸਤ ਸੀਗੇ, ਐਡਵੋਕੇਟ ਆ ਲੋਅਰ ਹਾਈ ਕੋਰਟ 'ਚ। ਉਹਨਾਂ ਦਾ ਧੰਨਵਾਦ ਕਰਦੇ ਹਾਂ। ਅਤੇ ਰਾਣਾ ਜੀ ਦਾ ਧੰਨਵਾਦ ਕਰਦੇ ਹਾਂ ਸੁਲਤਾਨਕੇ ਤੋਂ। ਅਤੇ ਬਹੁਤ ਚੰਗਾ ਲੱਗਾ ਸਾਨੂੰ ਆ ਕੇ ਇੱਥੇ। ਅੱਛਾ, ਜਿਸ ਹਵੇਲੀ ਤੁਸੀਂ ਆਏ ਹੋ, ਹਾਂਜੀ, ਚਲੋ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰੇ ਜਿਹੜੇ ਦਾਦਾ ਜੀ ਸੀ ਉਹਨਾਂ ਦਾ ਨਾਂ ਸੀ ਨਾਨਕ ਸਿੰਘ, ਵਾਲੀਬਾਲ ਦੇ ਖਿਡਾਰੀ ਸੀ, ਗੁਜਰਾਂ ਵਾਲੇ ਖਾਲਸਾ ਕਾਲਜ ਪੜ੍ਹੇ, ਫਿਰ ਲਾਹੌਰ। ਅਤੇ ਉਹਨਾਂ ਦੀ ਵਾਲੀ ਬੜੀ ਮਸ਼ਹੂਰ ਸੀ, ਬਹੁਤ ਲੰਬਾ ਕੱਦ ਸੀਗਾ। ਅਤੇ ਉਹਨਾਂ ਦੇ ਜਿਹੜੇ ਸਹੁਰੇ ਸੀ ਘੋਇਕੀ ਡਸਕੇ ਦੇ ਨੇੜੇ। ਇਹ ਤੋਂ ਬਾਅਦ ਅੱਲਾਹ ਤਾਲਾ ਕਿਰਪਾ ਕੀਤੀ, ਉੱਥੇ ਵੀ ਚੱਲਾਂਗੇ, ਬਹੁਤ ਮਜ਼ਾ ਆਏਗਾ। ਅਤੇ ਮੈਂ ਧੰਨਵਾਦ ਕਰਦਾ ਵਾਂ ਜਿਨ੍ਹਾਂ ਕਰਕੇ ਅਸੀਂ ਇਸ ਵਾਰੀ ਸਪੋਂਸਰ ਵੀਜ਼ਾ ਜਿਨ੍ਹਾਂ ਸਾਨੂੰ ਦਵਾਇਆ। ਸਾਡੇ ਮੇਰੇ ਸਪੋਂਸਰ ਫਾਰੂਕ ਅਲੀ ਬਾਜਵਾ ਲੋਅਰ ਹਾਈ ਕੋਰਟ ਦੇ ਵਕੀਲ ਨੇ, ਅਤੇ ਉਹਨਾਂ ਦੇ ਨਾਲ ਜਵੇਦ ਰਾਣਾ ਜੀ, ਹਾਂਜੀ, ਸੁਲਤਾਨਕੇ, ਹਾਂਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਦੇ ਨਾਲ ਹੀ ਸਿਫਾਰਸ਼ ਨਾਲ ਸਪੋਂਸਰ ਵੀਜ਼ੇ ਨਾਲ ਸਾਨੂੰ ਮਿਲਿਆ ਵੀਜ਼ਾ ਇੱਥੋਂ ਦਾ, ਸਿਆਲਕੋਟ 5 ਜ਼ਿਲ੍ਹਿਆਂ ਦਾ। ਅਤੇ ਵਰਨਾ ਅਸੀਂ ਤਾਂ 60 ਸਾਲਾਂ ਤੋਂ ਤਰਸ ਰਹੇ ਸੀ ਕਦੋਂ ਮੌਕਾ ਮਿਲੇ। ਜਿੱਥੇ ਵੀਜ਼ੇ 'ਚ ਤਾਂ ਆਉਣਾ ਬੜਾ ਔਖਾ ਹੈ। ਅੱਛਾ, ਜਿਸ ਦਿਨ ਤੁਹਾਨੂੰ ਵੀਜ਼ਾ ਮਿਲਿਆ ਹੈ, ਹਾਂਜੀ, ਤੇ ਕੀ ਕੈਫੀਅਤ ਸੀ ਤੁਹਾਡੀ? ਕਿ ਸਭ ਤੋਂ ਪਹਿਲਾਂ ਮੈਂ ਆਪਣੀ ਵਾਈਫ ਦੀ, ਆਪਣੇ ਸਹੁਰਾ ਸਾਹਿਬ ਦੀ ਜਿਹੜੀ ਇੱਛਾ ਸੀ, ਮੇਰਾ ਮਕਸਦ ਇਸ ਵਾਰੀ ਯਾਤਰਾ ਦਾ ਇਹੀ ਸੀਗਾ ਵੀ ਮੈਂ ਛੇਤੀ ਤੋਂ ਛੇਤੀ ਨੰਗਲ ਰਾਮਚੰਦ, ਹਾਂਜੀ, ਜਾਵਾਂ ਅਤੇ ਇੱਕੋ ਵਰਲਡ ਪੰਜਾਬੀ ਕਾਨਫਰੰਸ ਸ਼ਮੂਲੀਅਤ ਕੀਤੀ ਹੈ। 3 ਦਿਨ ਰਹੇ ਹਾਂ, ਬੜਾ ਅੱਛਾ ਲੱਗਾ ਹੈ। ਅੱਛਾ, ਤੁਹਾਨੂੰ ਤੁਹਾਡੇ ਸੁਸਰ ਜੀ ਦੇ ਦੋਸਤ ਮਿਲੇ ਨੇ? ਹਾਂਜੀ, ਬਹੁਤ ਚੰਗਾ ਲੱਗਾ ਜੀ। ਮਿਲ ਕੇ ਤੇ ਕੀ ਕੈਫੀਅਤ ਹੋਈ ਹੈ? ਮੈਨੂੰ ਮਹਿਸੂਸ ਹੋਇਆ ਜਿਵੇਂ ਉਹਨਾਂ ਦੇ ਭਰਾ ਨੇ, ਅਤੇ ਉਹਨਾਂ ਦਾ ਮੈਨੂੰ ਇਹਨਾਂ 'ਚ ਰੂਪ ਦਿਖਿਆ, ਮੇਰੇ ਸਹੁਰਾ ਸਾਹਿਬ ਦਲੀਪ ਸਿੰਘ ਬਾਜਵਾ ਜੀ, ਪੁੱਤਰ ਕਰਤਾਰ ਸਿੰਘ ਬਾਜਵਾ ਜੀ ਦਾ। ਅੱਜ ਯਾਦਾਂ ਤਾਜ਼ਾ ਹੋ ਗਈਆਂ। ਮੈਂ ਤਾਂ ਇਹ ਬੇਨਤੀ ਕਰਦਾ ਸੀ, ਬਜ਼ੁਰਗ ਸਾਂਭ ਲਓ, ਇਹਨਾਂ ਨੂੰ ਕਰ ਲਓ ਰਿਕਾਰਡ, ਮੁੜ ਕੇ ਲੱਭਿਆ ਨਹੀਂ ਲੱਭਣੇ ਇਹ। ਅਤੇ ਤੁਹਾਡਾ ਚੈਨਲ ਦਾ ਧੰਨਵਾਦ ਕਰਦੇ ਹਾਂ, ਜਿਹੜੇ ਇਹ ਵਿਛੜੇ ਪਰਿਵਾਰ ਸਾਂਝਾਂ ਵਧਾ ਰਹੇ ਹੋ, ਪਿਆਰ ਮੁਹੱਬਤ ਵਧਾ ਰਹੇ ਹੋ। ਅੱਛਾ, ਮੈਂ ਇੱਕ ਸਵਾਲ ਕਰਨਾ ਸੀ, ਅਜ਼ਾਨ ਤੋਂ ਪਹਿਲਾਂ ਸਵਾਲ ਸੀ ਕਿ ਜਿਸ ਇਹ ਹਵੇਲੀ 'ਚ ਬੈਠੇ ਹੋ, ਹਾਂਜੀ, ਇਹ 'ਤੇ ਕਿਸ ਤਰ੍ਹਾਂ ਆਮਦ ਹੋਈ ਹੈ? ਕਿਸ ਤਰ੍ਹਾਂ ਪਤਾ ਲੱਗਾ ਕਿ ਅਸੀਂ ਇਸ ਹਵੇਲੀ 'ਚ ਹਾਂ? ਅੱਛਾ, ਇਸ ਹਵੇਲੀ ਵਿੱਚ? ਹਾਂਜੀ, ਇਹ ਜਦੋਂ ਮੈਂ ਪਹਿਲੀ ਵਾਰੀ ਆਪਣਾ ਇਹ ਵੀਡੀਓ 'ਤੇ ਉੱਤੇ ਲਿਖਿਆ ਨੰਗਲ ਰਾਮਚੰਦ, ਅਵਤਾਰ ਸਿੰਘ ਜੈਲਦਾਰ, ਕਰਤਾਰ ਸਿੰਘ ਦਾ, ਉਹ ਇੱਕਦਮ ਕਰੰਟ ਲੱਗਾ, ਝਟਕਾ ਭਾਈ। ਉੱਧਰ ਰਾਤੀ 1 ਵਜੇ ਤੱਕ ਵੇਖਦੇ ਰਹੇ ਵੀ, ਇਹ ਭਾਵੁਕ ਹੋ ਗਏ, ਇਮੋਸ਼ਨਲ ਹੋ ਗਏ ਸਾਰੇ। ਫਿਰ ਉਹ ਤੋਂ ਬਾਅਦ ਨੰਬਰ ਲਿਆ, ਗੱਲਬਾਤ ਕੀਤੀ, ਅਤੇ ਬਹੁਤ ਚੰਗਾ ਲੱਗਾ। ਗੱਲਬਾਤ 'ਚ ਡਿਟੇਲ ਦਿੱਤੀ ਹੈ ਫਿਰ ਸਾਨੂੰ, ਇਹ ਬਾਬਾ ਜੀ ਤੱਕ ਮਿਲਾਇਆ ਹੈ। ਅਤੇ ਆਪਣਾ ਰਾਣਾ ਉਸਾਮਾ ਜੀ, ਪੁੱਤਰ ਰਾਣਾ ਮਕਸੂਦ, ਚੌਧਰੀ ਈਸਾ ਮਾਇਲ, ਪੜਦਾਦਾ ਜੀ ਦਾ ਇਸਮਾਇਲ ਜੀ ਦਾ ਪਰਿਵਾਰ ਵਿੱਚੋਂ ਨੇ ਇਹ, ਜਿਨ੍ਹਾਂ ਬਦੌਲਤ ਅੱਜ ਅਸੀਂ ਉਰੇ ਪਹੁੰਚੇ ਹਾਂ। ਇੱਜ਼ਤ ਮਾਨ ਪ੍ਰੋਟੋਕਾਲ ਮਿਲ ਰਿਹਾ, ਅਤੇ
ਦੂਜਾ ਮੈਂ ਧੰਨਵਾਦ ਕਰਦਾ ਵਾਂ ਔਰੰਗਜ਼ੇਬ ਜੀ, ਜੀ ਹਾਂਜੀ, ਜਿਨ੍ਹਾਂ ਦਾ ਚੈਨਲ ਹੈ ਮੀਡੀਆ ਟੋਪ, ਹਾਂਜੀ ਹਾਂਜੀ, ਅਤੇ PTV ਤਾਂ ਜਵੇਦ ਕਮਲ ਮੁਸਾਵਰੀ ਜੀ ਪੰਜਾਬੀ ਦਾ ਧੰਨਵਾਦ ਕਰਦਾ, ਮੁਨੱਵਰ ਬਾਜਵਾ ਜੀ ਦਾ ਧੰਨਵਾਦ ਕਰਦਾ, ਜਿਹੜੇ ਇੱਥੇ ਸਪੈਸ਼ਲ ਸਾਨੂੰ ਇਹ ਜਿਹੜੇ ਪਲ ਨੇ ਸਾਂਝਾਂ ਦੇ, ਇਹ ਤੰਦਾਂ ਜੋੜਦੇ ਨੇ, ਵਿਛੜੇ ਪਰਿਵਾਰ ਮਿਲਾਉਂਦੇ ਨੇ, ਸੇਵਾ ਕਰ ਰਹੇ, ਬੜੀ ਵੱਡੀ ਸੇਵਾ ਹੈ ਜਿਹਦਾ ਕੋਈ ਦੇਣ ਨਹੀਂ ਦੇ ਸਕਦਾ। ਅੱਛਾ, ਜਦੋਂ ਤੁਸੀਂ ਆਏ ਹੋ ਹਾਂਜੀ, ਉਹਨੇ ਤੁਹਾਡਾ ਇਸਤਕਬਾਲ ਦੇਖ ਕੇ ਕੁਝ ਯਾਦਾਂ ਤਾਂ ਆਈਆਂ ਹੋਣਗੀਆਂ? ਮੈਂ ਮਹਿਸੂਸ ਕਰ ਰਿਹਾ ਸੀ, ਘਾਟ ਮਹਿਸੂਸ ਕਰ ਰਿਹਾ ਸੀ ਵਾਈਫ ਦੀ ਅਤੇ ਆਪਣੇ ਸਹੁਰਾ ਸਾਹਿਬ ਦੀ, ਵੀ ਕਾਸ਼ ਉਹ ਆਉਂਦੇ। ਅਤੇ ਮੈਨੂੰ ਦੁੱਖ ਇਸ ਗੱਲ ਦਾ ਹੈ, ਜਿੱਡਾ ਸਾਡੇ ਵਡੇਰੇ ਬਣਾ ਬੈਠੇ ਸੀ ਪਹਾੜ ਹੋਊਗਾ, ਪਿੰਡ ਦਰਸ਼ਨ ਕਰਨੇ ਇੰਨਾ ਔਖਾ ਨਹੀਂ ਸੀ। ਇੱਕ ਮਾਹੌਲ ਸਿਰਜਿਆ ਸੀ, ਨੈਰੇਟਿਵ ਉਹਦੇ ਸ਼ਿਕਾਰ ਹੋਏ ਪਏ ਸੀ। ਮੇਰਾ 1964 ਦਾ ਜਨਮ ਹੈ, ਮੈਂ 22 ਸਾਲ ਦੀ ਉਮਰ 'ਚ 1986 'ਚ ਆਪਣਾ ਪਿੰਡ ਰਾਹ ਵਾਲੀ ਵੇਖ ਲਿਆ ਸੀ, ਜੱਥੇ ਦਾ ਵੀਜ਼ਾ ਸੀਗਾ। ਜਨੂੰਨ ਚਾਹੀਦਾ, ਜਜ਼ਬਾ ਚਾਹੀਦਾ, ਅਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਦੇ ਕੋਈ ਅੜਿੱਕੇ ਰੁਕਾਵਟਾਂ ਨਹੀਂ ਪਾਈਆਂ ਕਿਸੇ 'ਤੇ, ਹੈਂ ਜੀ, ਹਾਂਜੀ, ਜਿਹੜੇ ਬੰਦਿਆਂ ਨੇ ਪਿੰਡ ਵੇਖਿਆ ਹੋਇਆ ਹੈ। ਲੇਕਿਨ ਕਈ ਐਵੇਂ ਭਰਮ ਭੁਲੇਖੇ ਪਾਲੀ ਫਿਰਦੇ ਰਹੇ, ਅਤੇ ਜਿੰਨੀ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਨੇ, ਡੋਂਕੀ ਬਣ ਕੇ ਉਹਨਾਂ ਦੇ ਪਰਿਵਾਰਾਂ ਨੇ ਅਮਰੀਕਾ ਕਨੇਡਾ ਯੂਰਪ ਜਾਣ ਦੇ 100 ਹੀਲੇ ਵਸੀਲੇ ਵਰਤੇ, ਉਹਦਾ ਤਾਂ 10ਵਾਂ ਹਿੱਸਾ ਵੀ ਨਹੀਂ ਪਿੰਡ ਵੇਖਣ ਲਈ ਲੋਕਾਂ ਨੇ ਵਰਤਿਆ। ਐਵੇਂ ਚੈਨਲਾਂ 'ਤੇ ਜੋ ਮਰਜ਼ੀ ਆਖੀ ਜੋ। ਸਾਵਲ ਧਾਮੀ ਮੇਰਾ ਯਾਰ ਹੈ ਹੁਸ਼ਿਆਰਪੁਰੋਂ, ਕਹਿੰਦਾ ਬਹੁਤ ਬਾਬਿਆਂ ਨੇ ਇੰਟਰਵਿਊ ਦੇ ਵਿੱਚ ਆਖਿਆ ਹੈ, ਮੈਂ ਪਿਛਲੇ ਪਿੰਡ ਨੂੰ ਤਰਸ ਰਿਹਾ, ਮੈਂ ਅੱਖਾਂ ਬੰਦ ਪੱਟੀ ਬੰਨ੍ਹੋਂ ਪਹੁੰਚ ਜਾਵਾਂਗਾ, ਮੇਰੀ ਅਗਰ ਸਵਾਸ ਨਿਕਲਣ ਉਸ ਪਿੰਡ ਨਿਕਲਣ। ਜਦੋਂ ਉਹਨਾਂ ਨੂੰ ਆਖੀ ਦਾ ਜਥੇ 'ਚ ਜਾਣ ਬਾਰੇ, ਅਤੇ ਬਹੁਤੇ ਡਰ ਪੈ ਭਰਮ ਭੁਲੇਖੇ ਵਹਿਮਾਂ ਕਰਕੇ ਉਹਨਾਂ ਦੇ ਬੱਚੇ ਨੂੰ ਸਾਥ ਦੇਣਾ ਪਊਗਾ, ਅਤੇ ਉਹ ਬਹਾਨੇ ਨਾਲ ਬਜ਼ੁਰਗ ਦਾ ਵੀ ਹੌਸਲਾ ਠੰਡਾ ਕਰ ਦਿੰਦੇ, ਸ਼ਾਂਤ ਕਰਦੇ, ਜਿਹੜੀ ਮਾੜੀ ਗੱਲ ਹੈ। ਜਿੰਨੀ ਮਾਤਰਾ 'ਚ ਆਉਣਾ ਚਾਹੀਦਾ ਸੀ ਉਹ ਲਾਹਾ ਲੋਕਾਂ ਨੇ ਲਿਆ ਨਹੀਂ ਗਾ। ਅੱਛਾ ਸਰ, ਇੱਕ ਛੋਟਾ ਸਾ ਸਵਾਲ ਹੈ ਕਿ ਜੈਸੇ ਤੁਹਾਡਾ ਇੰਡੀਆ 'ਚ ਲੋਕੀ ਕਹਿੰਦੇ ਕਿ ਯਾਰ ਪਾਕਿਸਤਾਨ ਜਾਓਗੇ ਕਿ ਇਹ ਹੋਏਗਾ ਉਹ ਹੋਏਗਾ, ਇਤਨੀਆਂ ਅਫਵਾਹਾਂ ਨੇ। ਬਹੁਤ ਪਾਕਿਸਤਾਨ ਜਾਣ ਕੇ ਬਾਅਦ ਬਹੁਤ ਉਹ ਵੱਡੇ ਪਾਕਿਸਤਾਨ ਜਦੋਂ ਪਾਕਿਸਤਾਨ ਆਏ ਹੋ ਉਸ ਦਾ ਕੀ ਰੱਦ ਅਮਲ ਹੈ? ਨਹੀਂ, ਅਸੀਂ ਤਾਂ 86 ਤੋਂ ਆ ਰਹੇ ਹਾਂ ਜੀ। ਇਹ ਸਾਡਾ ਹੁਣ ਤੱਕ ਟਾਈਮ ਟੂ ਟਾਈਮ ਵਿੱਚ ਇਹ ਮੇਰਾ ਘੱਟੋ ਘੱਟ 7ਵਾਂ ਫੇਰਾ ਹੋਏਗਾ ਸਪੋਂਸਰ ਵੀਜ਼ੇ 'ਤੇ ਵਗੈਰਾ, ਜੱਥੇ ਵੀਜ਼ੇ 'ਤੇ। 7ਵਾਂ ਫੇਰਾ ਹੈ, ਲੇਕਿਨ ਮੈਂ ਇੱਕ ਸਵਾਲ ਕੀਤਾ ਹੈ ਕਿ ਜਦੋਂ ਇੰਡੀਆ 'ਚ ਕਹਿੰਦੇ ਕਿ ਯਾਰ ਪਾਕਿਸਤਾਨ ਜਾਓਗੇ ਇਹ ਹੋਏਗਾ, ਉਹ ਮੁਕਤ ਅਫਵਾਹਾਂ ਹੁੰਦੀਆਂ ਨੇ ਨਾ, ਬੋਰੀਆਂ ਲੋਕ ਰੱਜ ਕੇ ਸ਼ਿਕਾਰ ਹੈ, ਰੱਜ ਕੇ ਜਿੰਨਾ ਝੂਠ ਮਾਰੋ। ਤੇ ਜਦੋਂ ਪਾਕਿਸਤਾਨ ਆਏ ਹੋ ਹਾਂਜੀ, ਤੇ ਉਹ ਅਫਵਾਹਾਂ ਦਮ ਤੋੜ ਗਈਆਂ ਨੇ ਜਾਂ ਕੋਈ ਨਹੀਂ, ਐਡੀ ਛੇਤੀ ਨਹੀਂ ਜੀ। ਅੱਜ ਪਾਕਿਸਤਾਨ ਜਾਣਾ, ਪਿੰਡ ਵੇਖਣਾ, ਜੱਥੇ 'ਚ ਦੋ ਸ਼ਬਦਾਂ 'ਚ ਕਹਿਣਾ ਕਾਉਂਸਲਿੰਗ ਦਾ ਮੁੱਦਾ ਬਣ ਗਿਆ। ਮਚੋਰ ਹੁੰਦਾ ਜਾਂ ਇੱਕ ਡਾਕਟਰ ਪੂਰੇ ਟੱਬਰ ਨੂੰ ਸਮਝਾ ਕੇ ਮਰੀਜ਼ ਦੀ ਫਿਰ ਵੱਡੀ ਸਰਜਰੀ ਕਰ ਪਾਉਂਦਾ। ਇਹ ਵੀਡੀਓ ਦਾ ਮਾफ़ ਕਰਨਾ ਇੰਨਾ ਅਸਰ ਹੋ ਨਹੀਂ ਰਿਹਾ, ਕਿਉਂਕਿ ਮੈਂ ਬੁੱਲੇ ਸ਼ਾਹ ਸੰਸਥਾ ਨਾਲ ਜੁੜਿਆ ਹੋਇਆ, ਜਿਹੜੀ ਜੱਥੇ ਭੇਜਦੀ ਹੈ ਲੋਕਾਂ ਨੂੰ। ਸਾਨੂੰ ਪਤਾ ਕਿੰਨੇ ਔਖੇ ਤਿਆਰ ਕਰੀਦੇ। ਉਹੀ 75% ਪੁਰਾਣੀ ਸੰਗਤ ਦੀ ਬਾਰ ਆਉਣ ਡਈ ਹੈ, ਨਵੀਂ ਦੀ ਗਿਣਤੀ 25 ਤੋਂ ਨਹੀਂ ਵੱਧ ਰਹੀ, ਯੂਥ ਦੀ 10 ਤੋਂ ਨਹੀਂ ਵੱਧ ਰਹੀ, ਅਤੇ ਉਹਨਾਂ 'ਚ 10% 'ਚੋਂ ਵੀ ਮਾफ़ ਕਰਨਾ ਬਹੁਤੇ 10+2 ਤੋਂ ਘੱਟ ਪੜ੍ਹੇ, ਵੱਧ ਪੜ੍ਹੇ 2-3% ਨੇ। ਜਾਂ ਉਹ ਰਾਈਟਰ ਹੋਣਗੇ ਜਾਂ ਉਹ ਵਕੀਲ ਹੋਣਗੇ। ਕਾਲਜ ਪੜ੍ਹਦਾ ਬੱਚਾ ਤਾਂ ਮੂੰਹ ਨਹੀਂ ਕਰ ਰਿਹਾ। ਅੱਜ ਕਿਸੇ ਤੋਂ ਪਿੱਛਾ ਛੁਡਾਉਣਾ ਹੋਵੇ, ਸਾਡੇ ਇਲਾਕੇ 'ਚ ਮੁਹਾਵਰਾ ਬਣ ਗਿਆ, ਉਹਨੂੰ ਕਹੇ ਮੈਂ ਤੈਨੂੰ ਜੱਥੇ 'ਚ ਲਿਜਾਣਾ। ਹਾਲਾਤ ਇਹ ਹੋ ਚੁੱਕੇ ਨੇ। ਕਰਤਾਰਪੁਰ ਸਾਹਿਬ ਦੀ ਔਨ ਐਵਰੇਜ 50 ਦੀ ਰਹਿ ਗਈ ਹੈ ਪਰ ਡੇ ਆਉਣ ਵਾਲਿਆਂ ਦੀ, ਜਿਹੜੀ ਬੜੀ ਮਾੜੀ 3.25 ਕਰੋੜ ਆਬਾਦੀ ਹੈ ਕੌਮ ਦੀ। ਪਹਿਲਾਂ ਕੌਮ 'ਤੇ ਕਲੰਕ ਲੱਗਾ ਜਦੋਂ ਬੱਸ ਬੰਦ ਹੋਈ ਅੰਮ੍ਰਿਤਸਰ ਤੋਂ ਨਨਕਾਣਾ, ਆਡਿਟ ਆਬਜੈਕਸ਼ਨ, 5 ਤੋਂ ਵੱਧ ਸਵਾਰੀਆਂ ਨਹੀਂ ਸੀ ਜਾਂਦੀਆਂ। ਛੋਟਾ ਜਿਹਾ ਇੱਕ SP ਦਫ਼ਤਰ ਜਾ ਕੇ ਇਤਰਾਜ਼ ਦੇਣਾ ਪੈਂਦਾ ਸੀਗਾ। ਲੇਕਿਨ ਘੋਲ ਕਹਿ ਲਓ, ਲਾਪਰਵਾਹੀ ਕਹਿ ਲਓ, ਨੈਰੇਟਿਵ ਮਾਹੌਲ ਦੇ ਸ਼ਿਕਾਰ ਕਹਿ ਲਓ, ਵਹਿਮਾਂ ਭਰਮਾਂ ਦੇ, ਅਤੇ ਉਹਦਾ ਲਾਹਾ ਨਹੀਂ ਲਿਆ। ਦੂਜਾ ਕੌਮ 'ਤੇ ਕਲੰਕ ਲੱਗਾ। SGPC ਸਾਡੇ ਉੱਧਰ ਗੁਰਦੁਆਰਾ ਕਮੇਟੀ ਨੇ ਜਿਹੜੀ ਬੱਸ ਚਲਾਈ ਸੀ ਅੰਮ੍ਰਿਤਸਰ ਤੋਂ ਲਾਂਘਾ ਕਰਤਾਰਪੁਰ, ਉਹ ਵੀ ਆਡਿਟ ਆਬਜੈਕਸ਼ਨ, ਘੱਟ ਸਵਾਰੀਆਂ ਕਰਕੇ ਉਹਨਾਂ ਨੂੰ ਮਜਬੂਰੀ 'ਚ ਬੱਸ ਬੰਦ ਕਰਨੀ ਪਈ ਹੈ। ਜਿਹਦਾ ਬੜਾ ਦੁੱਖ ਹੈ। ਅੱਜ ਦਾ ਸਿੱਖ ਸਾਰੇ ਦੇਸ਼ ਯਾਦ ਹੈ, ਜੇ ਭੁੱਲਿਆ ਤਾਂ ਆਹੀ ਦੇਸ਼ ਭੁੱਲਿਆ ਜਿਹਦੀ ਅਰਦਾਸ ਤਾਂ ਸਵੇਰੇ ਸ਼ਾਮ ਨਨਕਾਣੇ ਦੀ ਕਰਦਾ ਹੈ, ਪਰ ਉਸ ਹਿਸਾਬ ਨਾਲ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਜਿਵੇਂ ਤੁਸੀਂ ਆਪਣੇ ਮੱਕੇ ਜਾਂਦੇ ਹੋ ਨਾ, ਅਤੇ ਲੱਖਾਂ ਖਰਚ ਕਰਦੇ ਹੋ, ਅਤੇ ਉਸ ਹਿਸਾਬ ਦੇ ਨਾਲ ਦੁੱਖ ਉਦੋਂ ਹੋਇਆ ਜਦੋਂ 2019 'ਚ ਅਸੀਂ ਆਏ ਹਾਂ ਇੱਥੇ ਦਿੱਲੀ ਨਗਰ ਕੀਰਤਨ ਆਪਣਾ ਲਾਂਘੇ ਖੁੱਲ੍ਹਿਆ ਜਦੋਂ ਕਰਤਾਰਪੁਰ ਦਾ। 10,000 ਵੀਜ਼ੇ ਜਾਰੀ ਹੋਏ ਸੀਗੇ ਇਮਰਾਨ ਖਾਨ ਦੇ ਉਸ ਟਾਈਮ, ਅਤੇ 4800 ਲੋਕਾਂ ਅਪਲਾਈ ਕੀਤਾ ਸੀ, 4650 ਨੂੰ ਵੀਜ਼ੇ ਮਿਲੇ ਸੀਗੇ,
ਆਏ ਸੀ, ਸੌਰੀ 4650, ਤੇ SGPC ਦਾ 6000 ਦਾ ਕੋਟਾ, ਸਿਰਫ 1250 ਬੰਦੇ ਲੈ ਕੇ ਆਏ ਸੀਗੇ। ਹੁਣ ਸਾਲ 2 ਸਾਲ ਤੋਂ ਐਪਲੀਕੇਸ਼ਨ ਪੂਰੀ ਹੋਈ, ਵਰਨਾ 20 ਸਾਲ ਤੱਕ ਕਦੇ 2500 ਤੋਂ ਔਨ ਐਵਰੇਜ ਉੱਤੇ ਦਰਖਾਸਤ ਨਹੀਂ ਜਾਂਦੀ, ਜਦਕਿ ਐਗਰੀਮੈਂਟ ਬਣਾ 3000 ਦੇ ਵੱਡੇ ਜਥੇ ਆਉਂਦੇ ਸੀਗੇ। ਐਤਕੀ ਪਹਿਲੀ ਵਾਰੀ 6000 ਦੇ ਕਰੀਬ ਲੋਕਾਂ ਨੇ ਅਪਲਾਈ ਕੀਤਾ, ਪਰ ਨਵਿਆਂ ਦੀ ਗਿਣਤੀ ਨਹੀਂ ਨਾ ਵੱਧ ਰਹੀ, ਯੂਥ ਦੀ ਗਿਣਤੀ ਨਹੀਂ ਵੱਧ ਰਹੀ, ਚਾਹੇ ਕਰਤਾਰਪੁਰ ਲਾਂਘਾ ਹੈ ਤੇ ਚਾਹੇ ਜਥਿਆਂ ਦੇ ਵਿੱਚ ਆਉਣ ਵਾਲੇ ਆ। ਕਰਤਾਰਪੁਰ ਨੂੰ ਕੈਸਾ ਪਾਇਆ ਸਾਡੀ ਹਕੂਮਤ ਦਾ ਜਿਹੜਾ? ਬਹੁਤ ਜ਼ਿਆਦਾ, ਇੱਕ ਇਤਿਹਾਸਕ ਕਦਮ ਇਸ ਸਦੀ ਦਾ ਸਭ ਤੋਂ ਵੱਡਾ। ਇਸ ਬਹੁਤ ਚੰਗਾ ਕੀਤਾ, ਉੱਥੇ ਪਿਆਰ ਮੁਹੱਬਤ ਵੰਡ ਰਹੇ ਨੇ ਸਾਡੇ, ਜਾਂਦੇ ਨੇ ਵੀਰ ਜੀ ਜਾਵੇਦ ਕਮਲ ਮੁਸਾਪੁਰੀ, ਪੰਜਾਬੀ ਤੁਸੀਂ ਲੋਕ ਸਾਂਝਾਂ ਵਧਾ ਰਹੇ ਹੋ, ਜਿਹਦੇ ਲਈ ਤੁਸੀਂ ਧੰਨਵਾਦ ਦੇ ਪਾਤਰ ਹੋ। ਸਰ ਮੀਡੀਆ ਟਾਪ ਦੇ ਵਸਾਤਤ ਨਾਲ ਕੋਈ ਪੈਗਾਮ ਦੇਣਾ ਚਾਹੋਗੇ? ਹਾਂਜੀ, ਰੱਬ ਇਹਨਾਂ ਨੂੰ ਤਰੱਕੀ ਦੇਵੇ। ਤੁਸੀਂ ਇਹ ਚੈਨਲ ਨਾਲ ਜੁੜੋ, ਤੁਹਾਨੂੰ ਪੁਰਾਣੀਆਂ ਯਾਦਾਂ ਤੁਹਾਡੇ ਪਿੰਡ ਵਿਖਾਉਂਦੇ ਨੇ, ਵਿਛੜੇ ਪਰਿਵਾਰ ਮਿਲਾਉਂਦੇ ਨੇ, ਇਹਨਾਂ ਦਾ ਦੇਣ ਅਸੀਂ ਕਦੇ ਦੇ ਨਹੀਂ ਸਕਦੇ। ਮੈਂ ਵੀ ਇਹਨਾਂ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਬੁੱਕਾਂ ਵਿੱਚ, ਮੇਰਾ ਖਿਆਲ ਪਹਿਲੀ ਵਾਰੀ ਇਸ ਤੋਂ ਪਹਿਲਾਂ ਕਿਸੇ ਨੇ ਪ੍ਰਮੋਟ ਨਹੀਂ ਕੀਤੇ ਪਾਰਟੀਸ਼ਨ ਚੈਨਲ, ਕਿਹੜੇ ਕਿਹੜੇ ਨੇ ਉੱਧਰੋਂ ਫੋਨ ਮਾਰ ਦਿੰਦੇ ਸੀ। ਇਹ ਪਿਆਰ ਮੁਹੱਬਤ 'ਚ ਵਿਚਾਰੇ ਲੋਕ ਕਮਲੇ, ਉਹਨਾਂ ਨੂੰ ਨਹੀਂ ਪਤਾ ਇੱਧਰਲਾ ਪੰਜਾਬ 5 ਗੁਣਾ ਵੱਡਾ ਹੈ ਅਤੇ ਕਿੰਨੀ ਦੂਰ ਤੱਕ ਪੰਜਾਬ ਫੈਲਿਆ ਹੋਇਆ। ਅਤੇ ਕਮਿਊਨੀਕੇਸ਼ਨ, ਜੇ 2 ਸ਼ਬਦਾਂ ਕਹਿਣਾ, 2 ਦੇਸ਼ਾਂ ਸਭ ਤੋਂ ਵੱਡਾ ਕਮਿਊਨੀਕੇਸ਼ਨ ਗੈਪ ਹੈ। ਕਾਰਨ ਕੀ ਹੈ? ਨੈੱਟ ਮਾਹੌਲ ਜਿਹੜਾ ਦੂਰ ਹੋਣਾ ਚਾਹੀਦਾ, ਅਤੇ ਉਹ ਫਿਰ ਬੰਦਾ ਉੱਧਰ ਚਲਾ ਜਾਂਦਾ ਸੀ ਵੀਡੀਓ ਬਣਾਉਣ, ਕਿ ਉਹਨਾਂ ਲੋਕਾਂ ਨੂੰ ਮਦਦ ਮਿਲ ਜਾਵੇ। ਮੇਰੇ ਇਲਾਕੇ ਦਾ ਬੰਦਾ ਉਸ ਏਰੀਆ 'ਚ ਕੌਣ ਪਾਰਟੀਸ਼ਨ ਚੈਨਲਾਂ 'ਤੇ ਕੰਮ ਕਰ ਰਿਹਾ ਹੈ ਜੀ। ਇਸ ਕਰਕੇ ਅਸੀਂ ਤੁਹਾਡੇ ਚੈਨਲਾਂ ਬਾਰੇ ਵੇਰਵਾ ਦਿੱਤਾ ਆਪਣੀਆਂ ਕਿਤਾਬਾਂ 'ਚ ਵੀ। ਤੇ ਇੱਥੋਂ ਦੇ ਬੇਸਿਕ ਰਿਆਸਤ? ਚੌਈ ਸਮਾਜ ਦਾ ਪੋਤਰਾ ਮੈਂ। ਅੱਛਾ। ਇਹ ਘਰ ਸਾਡੇ ਸਾਰੇ ਵਾਲੇ ਨਾਲ। ਅੱਛਾ। ਹਾਂ, ਅਤੇ ਜਦੋਂ ਅਜ਼ਾਨ ਹੁੰਦੀ ਸੀ ਮਸਜਿਦ 'ਚ, ਉਦੋਂ ਮੈਂ ਸੁਣਿਆ ਬਜ਼ੁਰਗਾਂ ਕੋਲ, ਦਾਦਾ ਆਪਣਾ ਕੋਲ, ਜਿਹੜੇ ਜਨਰਲ ਸਨ ਜ਼ਾਦਾ ਸਾਹਿਬ, ਉਹ ਕਹਿੰਦੇ ਕੋਈ ਢੋਲ ਨਾ ਵਜਾਏ, ਕੋਈ ਗਾਣਾ ਨਾ ਗਾਏ, ਰੌਲਾ ਨਾ ਪਾਏ, ਯਾਨੀ ਕਿ ਆਰਾਮ ਨਾਲ ਨਮਾਜ਼ ਪੜ੍ਹਨ, ਅਜ਼ਾਨ ਦੇ ਨਮਾਜ਼ ਪੜ੍ਹਨ। ਬੜੀ ਪਾਬੰਦੀ ਰੱਖਦੇ ਹਨ ਲੋਕਾਂ ਨੂੰ, ਕਿਸੇ ਫਿਰ ਗਰੀਬਾਂ ਲੋਕਾਂ ਦੀ ਮਦਦ, ਬੜੀ ਗਰੀਬਾਂ ਲੋਕਾਂ ਦੀ ਮਦਦ ਕਰਦੇ ਹਨ ਬੜੀ। ਕਹਾਂ ਤਾਂ ਬਜ਼ੁਰਗਾਂ ਕੋਲ ਸੁਣਿਆ, ਅਤੇ ਆਪਣੇ ਦਾਦਾ ਜੀ ਕੋਲੋਂ, ਉਹਨਾਂ ਭਰਾਵਾਂ ਕੋਲੋਂ, ਉਹ 5 ਭਰਾ ਸਾਡੇ ਦਾਦੇ ਹੋਏ, ਅਤੇ ਉਹਨਾਂ ਕੋਲ ਸੁਣਿਆ ਵੀ ਇਹ ਜੇ ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਹੈ, ਉਹਨਾਂ ਦੀ ਮਦਦ ਕਰਦੇ, ਦਾਣੇ ਛਾਣੇ ਦੇਣੇ, ਰੋਟੀ ਪਾਣੀ ਦਿੰਦੇ ਹਨ, ਉਹ ਖਿਦਮਤ ਕਰਦੇ ਹਨ ਲੋਕਾਂ ਦੀ। ਅੱਛਾ ਜੀ, ਕੀ ਨਾਮ ਹੈ? ਸਰਦਾਰ ਮੁਹੰਮਦ। ਸਰਦਾਰ ਮੁਹੰਮਦ। ਸਰਦਾਰ ਸਾਹਿਬ, ਅੱਜ ਤੁਹਾਡੇ ਇੱਕ ਸਾਥੀ ਜਿਹੜੇ ਨੇ ਆਏ ਨੇ ਇੱਥੇ ਜੀ ਇੰਡੀਆ ਤੋਂ, ਹਾਂ, ਤੇ ਕੈਸਾ ਉਹਨਾਂ ਨੂੰ ਪਾਇਆ ਹੈ? ਇਹਨਾਂ ਨੂੰ ਬੜੀ ਖੁਸ਼ੀ ਹੋਈ ਹੈ, ਅਤੇ ਬੜਾ ਆਪਣਾ ਖੁਸ਼ੀ ਨਾਲ ਇਹਨਾਂ ਨੂੰ ਆਂਦਾ ਬਾਲਿਆ, ਹਰ ਚੀਜ਼ ਇਹਨਾਂ ਨੂੰ ਜਿੰਨੇ ਜੋਗੇ ਆਵਾਂ ਇਹਨਾਂ ਪੁੱਛਿਆ, ਇਹਨਾਂ ਦੇ ਪਿਛਲੇ ਇਹਨਾਂ ਦੇ ਇੱਥੇ ਸਹੁਰੇ ਸਨ ਜੀ, ਉਹ ਸਾਰੇ ਉਹਨਾਂ ਨੂੰ ਦੱਸਿਆ ਪਿਆ ਨਾ ਆ ਜਾਇਦਾਦ ਇਸ ਤਰ੍ਹਾਂ ਹਰ ਚੀਜ਼, ਉਹ ਇਹਨਾਂ ਨੂੰ ਦੱਸਿਆ ਪਾਇਆ। ਇਸ ਵਕਤ ਉਮਰ ਕਿੰਨੀ ਹੈ ਤੁਹਾਡੀ? 100 ਸਾਲ ਹੋ ਗਏ। 100 ਸਾਲ ਹੋ ਗਏ ਜੀ। ਤੇ ਇੱਥੇ ਇਹਨਾਂ ਦੇ ਕਿਹੜੇ ਬੰਦੇ ਨੂੰ ਜਾਣਦੇ ਹੋ ਤੁਸੀਂ? ਇਹ ਸਾਰੇ ਜਿੰਨੇ ਹੈ ਸਨ ਸਾਰੇ ਜਾਣਦੇ ਸਨ। ਨਾਂ ਲੈ ਕੇ ਨਾਂ ਮੇਰਾ ਮਤਲਬ ਕਰਤਾਰ ਸਿੰਘ, ਸੁੰਦਰ ਸਿੰਘ, ਦਲੀਪ ਸਿੰਘ, ਇਹ ਸਾਰੇ ਜਿੰਨੇ ਹੈ ਨੇ ਨਾ, ਇਹ ਦੋਵਾਂ ਪਿੰਡਾਂ ਦੇ, ਇਹ ਸਾਰੇ ਜੈਲਦਾਰ, ਨੰਬਰਦਾਰ, ਦੂਜੇ ਆਪਣਾ ਕੇਸਰ ਸਿੰਘ, ਹਰ ਚੀਜ਼, ਇਹ ਸਭ ਕੁਝ ਜਿੰਨੇ ਹੈ ਨੇ ਇਹ ਨੰਗਲ ਦੇ ਅਤੇ ਮਿਰਜ਼ੇ ਦੇ, ਇਹਨਾਂ ਦਾ ਸਾਰਿਆਂ ਦਾ ਨਾਂ ਅੱਗੋਂ ਇਹਨਾਂ ਦੇ ਬੱਚੇ ਮੇਰੇ ਨਾਲ ਪੜ੍ਹਦੇ ਰਹੇ ਸਨ। ਇਹ ਸੁੱਖ ਸੀ ਕਰਤਾਰ ਸਿੰਘ, ਜੈਲਦਾਰ ਦਾ ਭਰਾ ਸੀ ਕਰਤਾਰ ਸਿੰਘ, ਉਹਦੀ ਉਹ ਕੋਠੀ ਹੈ, ਉਹਦੇ ਅੱਗੇ ਪਰਾਂ ਇੱਕ ਕੋਠੀ ਸੀ, ਉਹ ਵੀ ਸੁੱਖ ਸੀ, ਉਹ ਵੀ ਮੇਰੇ ਨਾਲ ਪੜ੍ਹਦਾ ਰਿਹਾ। ਅਗਲੇ ਦਿਨ ਇੱਥੇ ਮੁੰਡਿਆਂ ਨੇ ਨਾ ਮੇਰੇ ਕੋਲ ਉੱਥੇ ਚਲੇ ਗਏ, ਵੇਲੀ ਆਹ ਕੰਮ ਹੈ, ਮੈਂ ਠੀਕ। ਉਹਨਾਂ ਨੇ ਇਹ ਵੀਡੀਓ ਬਣਾ ਕੇ ਬਾਹਰ ਦੇ ਮੁਲਕਾਂ 'ਚ ਪਈ ਫਿਰਦੀ, ਉਹ ਫਿਰ ਮੇਰੇ ਸਾਹਮਣੇ ਹੋਏ। ਮੈਂ ਕਿਹਾ ਉਹ ਫਲਾਣਾ ਕਿੱਥੇ ਵੇ, ਫਲਾਣਾ ਕਿੱਥੇ ਵੇ, ਢਿੰਗਰਾ ਕਿੱਥੇ ਵੇ? ਉਹ ਉਹਨਾਂ ਦਾ ਜਵਾਈ ਸੀ ਭਣੂਜਾ ਸੁੱਖ ਹੋਰਾਂ ਦਾ, ਉਹ ਆਖਣ ਲੱਗਾ ਚਾਚਾ ਸਰਦਾਰ ਉਹ ਸਾਰੇ ਹੀ ਫੌਤ ਹੋ ਗਏ ਨੇ, ਸੁੱਖ ਵੀ ਫੌਤ ਹੋ ਗਿਆ ਆ। ਅਤੇ ਮੈਂ ਕਿਹਾ ਤੁਸੀਂ ਜਵਾਈ ਉਹਨਾਂ ਦੇ ਕਿਤੇ ਫੇਰਾ ਹੀ ਮਾਰ ਛੱਡੋ, ਉਹ ਜਿਉਂਦੇ ਸਾਥੀ ਆਪਣੇ ਜੰਮਣ ਭੋ ਉਹਨਾਂ ਦੇ, ਇਹ ਕੋਈ ਵੀ ਨਹੀਂ ਬਚਿਆ, ਸਾਰੇ ਹੀ ਤੁਰ ਗਏ। ਮੈਂ ਕਿਹਾ ਤੁਸੀਂ ਕਿੱਥੇ ਹੁੰਦੇ ਆਏ ਸੀ? ਇਹ ਕਨੇਡਾ ਮੈਂ ਹੁੰਦਾ। ਅੱਛਾ, ਇਹ ਸਾਰੇ ਜਿੰਨੇ ਹੈ ਨੇ, ਛੋਟਿਆਂ ਤੋਂ ਲਾ ਕੇ ਵੱਡਿਆਂ ਤੱਕ ਦੋਵਾਂ ਪਿੰਡਾਂ ਦੇ ਸਾਰੇ ਉਹ ਵੀਡੀਓ 'ਚ ਮੈਂ ਦੱਸੇ ਸਨ। ਸਾਸਾ ਅੱਜ ਜਿਸ ਤਰ੍ਹਾਂ ਇਹ ਸਾਡੇ
ਭਾਈ ਇੱਥੇ ਆਏ ਨੇ ਅੱਜ ਆ ਇਹਨਾਂ ਨੂੰ ਵੇਖ ਕੇ ਕੋਈ ਪੁਰਾਣੀਆਂ ਯਾਦਾਂ ਕੋਈ ਜ਼ਿਹਨ 'ਚ ਆ ਜਾਂਦੀਆਂ ਨੇ। ਮੇਰੀ ਜੇਲ੍ਹ 'ਚ ਆ ਜਾਂਦੀ ਉਹ ਦੱਸੀ ਗਏ ਨੇ ਤੇ ਅੱਗੋਂ ਮੈਂ ਜਵਾਬ ਦੇ ਹੀ ਗਿਆ ਵਾਂ। ਹਾਂਜੀ ਇਹਨਾਂ ਜਿੱਥੇ ਸ਼ਾਦੀ ਹੋਈ ਉਹ ਬੀਬੀ ਵੀ ਇਹਨਾਂ ਦੇ ਦੂਜੇ ਸਨ ਉਹਨਾਂ ਦੇ ਵੀ ਇੱਥੇ ਮੁਲਾਕਾਤ ਹੋਈ ਹੈ। ਉਹਨੂੰ ਵੀ ਆਖਿਆ ਵੀ ਆਓ ਇੱਥੇ ਕਿਤੇ ਮੇਰੇ ਜਿਉਂਦਿਆਂ ਆਓ ਸਾਨੂੰ ਖੁਸ਼ੀ ਹੋਏ ਜੰਮਣ ਭੋ ਆਪਣਾ ਵੇਖੋ ਤੁਸੀਂ। ਅੱਛਾ ਇਸ ਤੋਂ ਪਹਿਲਾਂ ਜਦੋਂ ਪਾਕਿਸਤਾਨ ਬਣਿਆ ਸੀ ਪਾਕਿਸਤਾਨ ਬਣਨ ਤੋਂ ਪਹਿਲਾਂ ਹਾਂਜੀ ਜਦੋਂ ਇੱਥੇ ਇਕੱਠੇ ਹੁੰਦੇ ਹਨ ਹਾਂ ਕੋਈ ਉਸ ਵਕਤ ਦੀ ਕੋਈ ਯਾਦ ਹੋਏ? ਉਦੋਂ ਬੜਾ ਆਪੋ 'ਚ ਪਿਆਰ ਸੀ ਸਾਡਾ ਬੜਾ ਹੀ ਪਿਆਰ ਸੀ। ਕੋਈ ਇਹਨਾਂ ਤੋਂ ਇਹਨਾਂ ਤੋਂ ਇਲਾਵਾ ਵੀ ਕੋਈ ਤੁਹਾਡੇ ਸਿੱਖ ਭਰਾ ਜੋ ਜਿਹੜੇ ਇੱਥੇ ਸਾਡੇ ਹਨ ਆਹੋ ਤੁਹਾਡੇ ਕੋਈ ਦੋਸਤ ਹੋਣ? ਉਹਨਾਂ ਤੋਂ ਇਹੋ ਹੀ ਸਨ ਸਾਡੇ ਦੋਸਤ ਸਿੱਖ ਆਪਣਾ ਇੱਕ ਥਾਂ ਬਹਿਣਾ ਗੱਲਾਂ ਬਾਤਾਂ ਕਰਨੀਆਂ ਹਰ ਕੰਮ ਆਪਣਾ ਵਿਆਹ ਸ਼ਾਦੀ ਵੀ ਹੋਣਾ ਧੀ ਪੁੱਤਰ ਦਾ ਹੋਣਾ ਇਕੱਠਿਆਂ ਬਹਿਣਾ ਸਲਾਹਬਾਤ ਕਰਨੀ ਉਹ ਸ਼ਾਮਲ ਹੀ ਭਰਾਵਾਂ ਮਗਰ ਸਾਡੇ ਨਾਲ ਵੀ ਰਹੇ ਨੇ। ਕੋਈ ਮਸ਼ਹੂਰ ਵਾਕਿਆ ਤੁਹਾਡਾ ਹੋਏਗਾ ਜਿਹੜੇ ਤੁਹਾਨੂੰ ਹਾਲੇ ਤੱਕ ਅੱਛੀ ਤਰ੍ਹਾਂ ਯਾਦ ਹੋਏ ਉਸ ਵਕਤ ਦਾ ਪਾਕਿਸਤਾਨ ਤੋਂ ਬਣਨ ਤੋਂ ਪਹਿਲਾਂ ਦਾ? ਉਹ ਇਹੋ ਹੀ ਯਾਦ ਇਹ ਹੀ ਹੈ ਸਾਰੇ ਇਹਨਾਂ ਦੇ ਨਾਂ ਸ਼ਾਮ ਮੈਂ ਜਾਣਦਾ ਹਾਂ ਹੋਰ ਦੂਜੇ 'ਚ ਨਹੀਂ ਨਾ ਮੇਰਾ ਮਤਲਬ ਉਹ ਠੀਕ ਠਾਕ ਆਪਣਾ ਮੁਲਾਕਾਤ ਸ਼ਾਮ ਦੁਆ ਹਰ ਚੀਜ਼ ਇਹ ਸਭ ਆਹੋ ਹਾਂ। ਕੋਈ ਲੜਾਈ ਝਗੜਾ ਹੋਏ ਉਸ ਵਕਤ ਦਾ? ਨਾ ਕੋਈ ਨਹੀਂ ਲੜਾਈ ਝਗੜਾ ਕੋਈ ਨਹੀਂ ਕਰਨਾ ਅਮਨ ਅਮਾਨ ਸੀ? ਅਮਨਾ ਮਾਨ ਸੀ ਜੇ ਕਿਤੇ ਬੱਚਾ ਅਗਲੋਂ ਕੋਈ ਹੈ ਨਾ ਤੇ ਵੱਡਿਆਂ ਇਹਨਾਂ ਸਿੱਖਾਂ ਨੇ ਨਹੀਂ ਆਖਣਾ ਓਏ ਸੂਰ ਦੇ ਬੱਚਿਓ ਦਫਾ ਹੋ ਇੱਥੋਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਉਸ ਉਸ ਤਰ੍ਹਾਂ ਵਕਤ ਕੋਈ ਇਹਨਾਂ ਦੀ ਦੁਕਾਨ ਹੁੰਦੀ ਸੀ ਇੱਥੇ ਨੰਗਲ ਮਿਰਜ਼ੇ ਨਹੀਂ ਖਾਨਦਾਨ ਦੀ? ਨਹੀਂ ਦੁਕਾਨ ਕੋਈ ਨਹੀਂ ਸੀ ਕੋਈ ਨਹੀਂ ਸੀ। ਹਾਂ ਦੁਕਾਨ ਕੋਈ ਨਹੀਂ ਸੀ ਲੈਂਡਲਾਰਡ ਬੰਦੇ ਹਨ ਸਾਡੇ ਮਾਲਕ ਹਨ ਜ਼ਮੀਨਾਂ ਦੇ ਹਾਂਜੀ। ਓਏ ਵੰਡੀ ਅੰਬਰ ਵੰਡਿਆ ਤੁਸਾਂ ਵੰਡਿਆ ਕੁੱਲ ਸੰਸਾਰ ਤੁਸਾਂ ਤਾਰਾਂ ਲਾਈਆਂ ਬਾਰਡਰਾਂ ਉੱਤੇ ਪਹਿਰੇ ਦਿੱਤੇ ਖਿਲਾਰ ਇਹ ਚੰਨ ਸੂਰਜ ਵੀ ਵੰਡ ਲਓ ਓਏ ਹੋਏ ਇਹ ਚੰਨ ਸੂਰਜ ਵੀ ਵੰਡ ਲਓ ਇਹ ਵੀ ਕਰ ਲਓ ਕਾਰ ਜਮਨ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਿਤਨ ਹਜ਼ਾਰ